ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਮਾਨ ਸਾਹਿਬ ਦੀ ਸਰਕਾਰ ਤੇ ਮੰਤਰੀ ਦੀ, ਜਿਹਨੇ ਕਹਿੰਦੇ ਸੁਖਪਾਲ ਖਹਿਰਾ ਨੂੰ ਬਲੌਕ ਹੀ ਕਰਤਾ। ਪ੍ਰਵੀਨ ਜੀ, ਅੱਜ ਕੱਲ੍ਹ ਸੁਖਪਾਲ ਖਹਿਰਾ ਵੀ ਖੂਬ ਚਰਚਾ 'ਚ ਨੇ, ਮਾਨ ਸਾਹਿਬ ਵੀ ਖੂਬ ਚਰਚਾ 'ਚ ਨੇ, ਹੈ ਨਾ, ਤੇ ਉਹਨਾਂ ਦੇ ਮੰਤਰੀ ਵੀ ਖੂਬ ਚਰਚਾ 'ਚ ਨੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਬੈਟਿੰਗ ਆਪੇ ਸੰਭਾਲ ਕੇ ਰੱਖਦੇ ਨੇ ਭਗਵੰਤ ਮਾਨ ਹੋਰੀ, ਜਦੋਂ ਕਿ ਮੁੱਖ ਮੰਤਰੀ ਨੂੰ ਘੱਟ ਤੇ ਮੰਤਰੀਆਂ ਨੂੰ ਐਮਐਲਏ ਨੂੰ ਵੱਧ ਬੋਲ ਲੈਣਾ ਚਾਹੀਦਾ ਹੁੰਦਾ। ਚਲੋ, ਪਰ ਜਿਸ ਕਦਰ ਆਪਸ 'ਚ ਖਹਿਬੜਬਾਜ਼ੀ ਚੱਲ ਰਹੀ ਆ, ਉਸ ਮਸਲੇ ਨੂੰ ਲੈ ਕੇ ਹੁਣ ਜਿਹੜੇ ਸੁਖਪਾਲ ਖਹਿਰਾ ਨੇ, ਉਹਨਾਂ ਨੇ ਕਹਿੰਦੇ ਸਪੀਕਰ ਨੂੰ ਸ਼ਿਕਾਇਤ ਕਰਤੀ ਪ੍ਰਵੀਨ ਜੀ। ਠੀਕ ਹੈ। ਤੇ ਸ਼ਿਕਾਇਤ 'ਚ ਉਹਨਾਂ ਨੇ ਬਕਾਇਦਾ ਲਿਖਿਆ ਕਿ ਤੁਹਾਡੇ ਜੀ ਜਿਹੜੇ ਆ ਮੰਤਰੀ ਨੇ ਕੁਲਦੀਪ ਧਾਲੀਵਾਲ ਵਾਲੇ ਝੂਠ ਬਹੁਤ ਬੋਲਦੇ ਆ ਜੀ। ਕਹਿੰਦੇ ਕਿ ਇਹਨਾਂ ਨੇ ਤਾਂ ਸਦਨ 'ਚ ਖੜ ਕੇ, ਵਿਧਾਨ ਸਭਾ 'ਚ ਖੜ ਕੇ ਝੂਠ ਬੋਲਤਾ। ਵਿਧਾਨ ਸਭਾ 'ਚ ਖੜ ਕੇ ਕਹਿੰਦੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੈਂ ਤਾਂ ਟਵਿੱਟਰ ਚਲਾਉਂਦਾ ਨਹੀਂ ਜੀ, ਤੇ ਆਹ ਟਵਿੱਟਰ ਖੇਲਦੇ ਰਹਿੰਦੇ ਨੇ ਜੀ, ਪੁੱਠਾ ਸਿੱਧਾ ਟਵੀਟ ਤੇ ਪਾਉਂਦੇ ਨੇ ਜੀ, ਮੈਨੂੰ ਤਾਂ ਪਤਾ ਨਹੀਂ, ਨਾ ਮੈਂ ਟਵੀਟ ਵਰਤਦਾ ਜੀ, ਨਾ ਮੈਂ ਟਵੀਟ ਕਰਦਾ। ਤੇ ਕਹਿੰਦੇ ਉਸੇ ਦਿਨ ਮੇਰੇ ਨਾਂ ਤੇ 4 ਟਵੀਟ ਕੀਤੇ ਹੋਏ ਨੇ, ਮੇਰੇ ਖਿਲਾਫ 4 ਟਵੀਟ ਕੀਤੇ ਹੋਏ ਨੇ। ਸੋ ਬਖਸ਼ਦੇ ਤਾਂ ਸੁਖਪਾਲ ਖਹਿਰਾ ਵੀ ਨਹੀਂ। ਸੁਖਪਾਲ ਖਹਿਰਾ ਵੀ ਮੌਕਾ ਜਾਣ ਨਹੀਂ ਦਿੰਦੇ, ਜਦੋਂ ਟਵੀਟ ਕਰਦੇ ਨੇ ਉਹ ਵੀ, ਤੇ ਉਹ ਹਰ ਗੱਲ ਟਵੀਟ ਤੇ ਲਿਆਉਂਦੇ ਨੇ। ਤੇ ਉਹਨਾਂ ਨੇ ਫਿਰ ਕੁਲਦੀਪ ਧਾਲੀਵਾਲ ਦੇ ਟਵੀਟ ਦੇ ਪੇਜ ਦਾ, ਉਹਨਾਂ ਟਵੀਟਾਂ ਦਾ ਸਕਰੀਨਸ਼ਾਟ ਬਣਾ ਕੇ ਫਿਰ ਟਵੀਟ ਕਰਤੇ। ਠੀਕ ਹੈ। ਕਿਆ ਤਾਜ਼ੇ ਟਵੀਟ ਚੱਕੋ ਜੀ। ਤੇ ਇਹ ਸਾਰੀ ਉਹਨਾਂ ਨੇ ਹੁਣ ਸ਼ਿਕਾਇਤ ਸਪੀਕਰ ਨੂੰ ਭੇਜਤੀ ਕਿ ਦੇਖੋ ਜੀ, ਜਿਹੜਾ ਬੰਦਾ ਤੁਹਾਡੇ ਕੋਲ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਟਵੀਟ ਕੀ ਹੁੰਦਾ, ਮੈਨੂੰ ਤਾਂ ਟਵੀਟ ਕਰਨਾ ਨਹੀਂ ਆਉਂਦਾ, ਮੈਂ ਤਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦਾ, ਆਹ ਲਓ ਜੀ ਉਹਦਾ ਟਵੀਟ ਅਕਾਊਂਟ ਵੀ ਹੈ ਤੇ ਟਵੀਟ ਕਰਦਾ ਵੀ, ਔਰ ਮੇਰੇ ਖਿਲਾਫ ਇਹ ਟਵੀਟ ਕੀਤੇ ਨੇ। ਹੁਣ ਉਹਦੀ ਸ਼ਿਕਾਇਤ ਕੀਤੀ ਤੇ ਹੁਣ ਇਸ ਗੱਲ ਤੋਂ ਗੁੱਸਾ ਕਰ ਗਏ ਕੁਲਦੀਪ ਧਾਲੀਵਾਲ। ਪਤਾ ਨਹੀਂ ਉਹਨਾਂ ਨੇ ਅੱਗੇ ਕੰਪਨੀ ਰੱਖੀ ਹੋਵੇ, ਸੱਚੇ ਹੋਣ ਅਗਲੇ ਕਹਿਣ ਕਿ ਮੈਂ ਤਾਂ ਨਹੀਂ ਵਰਤਦਾ ਜੀ, ਮੇਰਾ ਤਾਂ ਟਵੀਟ ਅਕਾਊਂਟ ਕੋਈ ਹੋਰ ਚਲਾਉਂਦਾ, ਜਾਂ ਕੱਲ ਨੂੰ ਕਹਿ ਦੇਣ ਮੇਰੇ ਨਾਲ ਤਾਂ ਜਾਲੀ ਬਣਿਆ। ਸੋ ਅੱਜ ਕੱਲ੍ਹ ਵੈਸੇ ਫੀਲੇ ਰੱਖੇ ਹੁੰਦੇ ਨੇ, ਉਹਨਾਂ ਦੇ ਰਾਹੀਂ ਕੰਮ ਚੱਲਦਾ। ਫੇਸਬੁੱਕ ਵੀ ਕੋਈ ਹੋਰ ਚਲਾ ਰਿਹਾ ਹੁੰਦਾ, ਬੜੇ ਲੋਕਾਂ ਦੀ ਟਵਿੱਟਰ ਅਕਾਊਂਟ ਵੀ ਕੋਈ ਹੋਰ ਚਲਾ ਰਹੇ ਹੁੰਦੇ, ਬਾਕੀ ਸੋਸ਼ਲ ਮੀਡੀਆ ਉਹਨਾਂ ਦਾ ਕੋਈ ਹੋਰ ਦੇਖ ਰਿਹਾ ਹੁੰਦਾ। ਇਸ ਲਈ ਉਹ ਤਾਂ ਕਹਿੰਦੇ ਮੈਂ ਤਾਂ ਨਹੀਂ ਕਰਦਾ ਜੀ, ਕੋਈ ਹੋਰ ਕਰਦਾ, ਇਸ ਲਈ ਮੇਰੇ ਤੇ ਨਹੀਂ ਕਾਰਵਾਈ ਬਣਦੀ। ਪਰ ਕਹਿੰਦੇ ਕਿ ਜਦੋਂ ਇਹ ਸਾਰਾ ਖੁਲਾਸਾ ਹੋ ਗਿਆ, ਉਹ ਤੋਂ ਬਾਅਦ ਗੁੱਸੇ ਹੋ ਗਏ, ਪਤਾ ਨਹੀਂ ਕੁਲਦੀਪ ਧਾਲੀਵਾਲ, ਪਤਾ ਨਹੀਂ ਉਹਨਾਂ ਨੇ ਮਤਲਬ ਜਿੱਦ 'ਚ ਆ ਕੇ, ਪਤਾ ਨਹੀਂ ਇਹ ਨਿਰਾਸ਼ਤਾ ਚੋਂ ਕਿ ਮੇਰੀ ਚੋਰੀ ਫੜੀ ਗਈ, ਉਹਨਾਂ ਨੇ ਕਹਿੰਦੇ ਜੀ ਬਲੌਕ ਹੀ ਕਰ ਦਿੱਤਾ ਟਵੀਟ ਤੇ ਸੁਖਪਾਲ ਖਹਿਰਾ ਨੂੰ। ਅੱਛਾ ਜੀ। ਹੁਣ ਇਹ ਤਕਰਾਰ ਅੱਜ ਮੈਨੂੰ ਲੱਗਦਾ ਫਿਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਗੂੰਜੇਗੀ ਪ੍ਰਵੀਨ ਜੀ, ਅਜੇ ਫਿਰ ਹੁਣ ਮੁੱਦੇ ਗੂੰਜਣਗੇ ਜੀ। ਸੋ ਇਸ ਲਈ ਪਹਿਲਾਂ ਹੀ ਖਾਸੇ ਮੁੱਦੇ ਖੜੇ ਨੇ, ਇਹਨਾਂ ਮੁੱਦਿਆਂ 'ਚ ਹੁਣ ਆਹ ਵੀ ਮੁੱਦਾ ਜੇਕਰ ਸ਼ਾਮਲ ਹੁੰਦਾ ਤਾਂ ਉਹਦੇ ਨਾਲ ਇੱਕ ਵਾਰ ਫਿਰ ਟਕਰਾਅ ਵਾਲੀ ਸਥਿਤੀ ਦੋਵਾਂ ਧਿਰਾਂ 'ਚ ਬਣਨੀ ਆ। ਸੋ ਦੇਖਦੇ ਹਾਂ ਕਿਵੇਂ ਟਵੀਟੀ ਖੇਲਣ ਵਾਲਾ ਮਾਮਲਾ ਕਿੱਥੋਂ ਤੱਕ ਅੱਗੇ ਵੱਧਦਾ, ਕਿਉਂਕਿ ਸੁਖਪਾਲ ਖਹਿਰਾ ਅੱਜ ਕੱਲ੍ਹ ਖਾਸ ਕਰਕੇ ਭਗਵੰਤ ਮਾਨ ਦੀ ਸਮੁੱਚੀ ਕੈਬਨਿਟ ਦੇ ਨਿਸ਼ਾਨੇ ਤੇ ਨੇ, ਕਿਉਂਕਿ ਜਿਹੜੇ ਵੀ ਵਿਭਾਗ ਨਾਲ ਸੰਬੰਧਿਤ, ਚਾਹੇ ਉਹ ਮਾਸਟਰਾਂ ਨਾਲ, ਚਾਹੇ ਉਹ ਕਿਸਾਨੀ ਨਾਲ, ਚਾਹੇ ਉਹ ਸਿੱਖਿਆ ਨਾਲ, ਚਾਹੇ ਉਹ ਸਿਹਤ ਨਾਲ, ਜਿਹੜੇ ਵੀ ਸੰਬੰਧਿਤ ਉਹ ਸਵਾਲ ਚੁੱਕਦੇ ਨੇ, ਉਸੇ ਮੰਤਰੀ ਨੂੰ ਰੜਕਣ ਲੱਗ ਜਾਂਦੇ ਨੇ ਕਿ ਯਾਰ ਸਾਡੇ ਕੰਨੀ ਬੈਠਾ ਹੁੰਦਾ ਤਾਂ ਚੁੱਪ ਕਰਕੇ ਬਿਠਾਈ ਰੱਖਦੇ, ਸ਼ਾਇਦ ਵਿਰੋਧੀਆਂ ਨੂੰ ਘੇਰਦਾ। ਹੁਣ ਉਹ ਵੀ ਸੋਚਦੇ ਹੁਣ ਕਿ ਐਵੇਂ ਉੱਧਰ ਚਲਾ ਗਿਆ, ਪਰ ਜਦ ਉਹਨੂੰ ਹਰੇਕ ਨੂੰ ਲੱਗਦਾ ਸੀ ਕਿ ਸਾਡਾ ਅੱਗਾ ਮਾਰੂਗਾ, ਸੋ ਇਸ ਲਈ ਉਹ ਇਕੱਲਾ ਪੈ ਗਿਆ ਸੀ ਤਾਂ ਇੱਧਰ ਆਇਆ। ਪਰ ਉਹ ਆਪਾਂ ਕੱਲ ਵੀ ਗੱਲ ਕਰਦੇ ਸੀ, ਸੁਖਪਾਲ ਖਹਿਰਾ ਨੂੰ ਵੀ ਇਹੀ ਹੋਊਗਾ ਕਿ ਮੇਰੀ ਕਿਸਮਤ 'ਚ ਤਾਂ ਵਿਰੋਧੀ ਧਿਰ 'ਚ ਬੈਠਣਾ, ਇਸ ਲਈ ਮੈਂ ਤਾਂ ਇਹੀ ਬੋਲਣ ਜੋਗਾ ਹੀ ਰਹਿ ਗਿਆ। ਉਹ ਇਸ ਲਈ ਉਹ ਨਿਰਾਸ਼ਾ ਚੋਂ ਵੀ ਵਾਰ-ਵਾਰ ਆਡਾ ਲੈਂਦੇ ਹੋਣਗੇ। ਪਰ ਹੁਣ ਆਹ ਜਿਹੜਾ ਤੱਥ ਹੈ ਕਿ ਘੱਟੋ ਘੱਟ ਵਿਧਾਨ ਸਭਾ 'ਚ ਬੋਲਣ ਲੱਗੇ ਤਾਂ ਮੰਤਰੀ ਸੰਤਰੀ ਯਾਦ ਰੱਖਣਗੇ, ਭਾਈ ਤੁਸੀਂ ਚੋਣ ਰੈਲੀ 'ਚ ਨਹੀਂ ਬੋਲ ਰਹੇ। ਜਿੱਥੇ ਅਮਿਤ ਸ਼ਾਹ ਦਾ ਕਹਿਣਾ ਕਿ ਉਹ ਤਾਂ ਜੁਮਲਾ ਸੀ 15-15 ਲੱਖ ਵਾਲਾ, ਇਹ ਜੁਮਲੇ ਨਹੀਂ ਸੁਣਾ ਰਹੇ, ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬੋਲ ਰਹੇ ਹੋ, ਔਰ ਉਹਦਾ ਅੱਖਰ ਤੁਹਾਡਾ ਰਿਕਾਰਡ ਹੁੰਦਾ, ਉਹ ਕੱਲ ਨੂੰ ਦਸਤਾਵੇਜ਼ੀ ਰੂਪ ਦੇ ਵਿੱਚ ਮੌਜੂਦ ਹੈ, ਜਦੋਂ ਮਰਜ਼ੀ ਕੱਢ ਲਿਆ ਜਾਊਗਾ ਕਿ ਕੁਲਦੀਪ ਧਾਲੀਵਾਲ ਝੂਠ ਬੋਲਦਾ ਸੀ। ਇੱਥੇ ਜੋ ਮਰਜ਼ੀ ਬੰਦਾ ਸੱਚਾ ਝੂਠਾ ਹੋ ਲਵੇ, ਸਾਈਕਲ ਚੋਰ ਇਹ ਕਹਾਉਂਦਾ ਹੁਣ ਤੱਕ। ਸੋ ਇਸ ਲਈ ਜੇਕਰ ਅਜਿਹੇ ਤੁਹਾਡੇ ਤੇ ਦੋਸ਼ ਲੱਗ ਗਏ ਕਿ ਹਾਂ ਤੁਸੀਂ ਭਾਈ ਵਿਧਾਨ ਸਭਾ ਝੂਠ ਬੋਲਦੇ ਰਹੇ ਹੋ, ਆਹ ਤੱਥ ਨਾਲ ਲੱਗ ਜਾਣ, ਕੱਲ ਨੂੰ ਸਪੀਕਰ ਸਾਹਿਬ ਕਹਿਣਾ ਲਾ ਦਿਓ ਵੀ ਰਿਕਾਰਡ ਦੇ ਵਿੱਚ ਨਾਲ, ਕਿ ਹਾਂ ਫਿਰ ਕੀ ਕਰੋਗੇ। ਸੋ ਇਸ ਲਈ ਇਹ ਗੱਲਾਂ ਤੇ ਗੌਰ ਕਰਨੀ ਚਾਹੀਦੀ ਹੈ ਕਿ ਵਿਧਾਨ ਸਭਾ 'ਚ ਆਪਣੇ ਸ਼ਬਦਾਂ ਦੇ ਉੱਤੇ, ਆਪਣੀ ਬੋਲੀ ਦੇ ਉੱਤੇ, ਆਪਣੇ ਫੈਸਲੇ ਦੇ ਉੱਤੇ, ਆਪਣੀ ਟਿੱਪਣੀ ਦੇ ਉੱਤੇ ਜਿੱਥੇ ਕੰਟਰੋਲ ਹੋਣਾ ਚਾਹੀਦਾ, ਉੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਸਮੁੱਚਾ ਪੰਜਾਬ ਦੇਖ ਰਿਹਾ, ਤੁਹਾਡੇ ਚੁਣੇ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਉਹ ਤੁਹਾਤੋਂ ਕੁਝ ਆਸ ਨਾਲ ਸੁਣ ਰਹੇ। ਇਸ ਲਈ ਉੱਥੇ ਲੋਕ ਮੁੱਦਿਆਂ ਦੀ ਜੇਕਰ ਗੰਭੀਰਤਾ ਨਾਲ ਗੱਲ ਕਰਨਗੇ ਤਾਂ ਚੰਗਾ ਰਹੇਗਾ। ਜੇਕਰ ਆਹੀ ਇੱਕ ਦੋ ਤੇ ਤੌਹਮਤਬਾਜ਼ੀ 'ਚ ਉਲਝੇ ਰਹਿਣਾ, ਬਲੌਕ ਕਰਨ 'ਚ ਉਲਝੇ ਰਹਿਣਾ, ਇਹ ਤਾਂ ਸਕੂਲ ਦੇ ਜਵਾਕਾਂ ਵਾਲਾ ਕੰਮ, ਕਾਲਜ ਦੇ ਜਵਾਕਾਂ ਵਾਲਾ ਕੰਮ ਕਰੀ ਜਾਂਦੇ ਨੇ। ਪੰਜਾਬ ਵਾਲਾ ਕੰਮ ਕਦੋਂ ਕਰਨਗੇ, ਐਮਏ ਵਾਲਾ ਕੰਮ ਕਦੋਂ ਕਰਨਗੇ, ਜਦੋਂ ਐਮਐਲਏ ਵਾਲਾ ਕੰਮ ਕਰਨਗੇ ਉਦੋਂ ਦੇਖਾਂਗੇ। ਜੀ। ਰੌਲਾ ਇਹ ਨਾ ਸ਼ਰਮਾ ਜੀ, ਪਹਿਲਾਂ ਤਾਂ ਟਵਿੱਟਰ ਸਾਰੇ ਸੋਸ਼ਲ ਮੀਡੀਆ ਤੇ ਆਉਣਾ ਪੈਂਦਾ, ਖਾਤੇ ਬਣਾਉਣੇ ਪੈਂਦੇ, ਮੁੜ ਕੇ ਲੋਕਾਂ ਨੂੰ ਕਹਿਣਾ ਪੈਂਦਾ ਭਾਈ ਸਾਨੂੰ ਫੋਲੋ ਕਰੋ, ਸਾਨੂੰ ਰੀਟਵੀਟ ਕਰੋ। ਫਿਰ ਜੇ ਕੋਈ ਕਰਦਾ ਹੈ, ਕੋਈ 4 ਸਵਾਲ ਪੁੱਛ ਲੈਂਦਾ, ਫਿਰ ਛੇਤੀ ਬਲੌਕ ਮਾਰਨ ਦੀ ਵੀ ਕਾਹਲੀ ਹੋ ਜਾਂਦੀ ਹੈ। ਹੁਣ ਇਹਨਾਂ ਤਾਂ ਦੇਖੋ, ਇਹ ਤਾਂ ਬੰਦਾ ਕੋਈ ਵੀ ਨਹੀਂ ਭੋਲਾ ਹੋਣਾ ਜਿਹਨੂੰ ਇਹ ਨਾ ਪਤਾ ਵੀ ਮੇਰੇ ਨਾਂ ਤੇ ਖਾਤਾ ਚੱਲਦਾ ਕਿ ਨਹੀਂ। ਸ਼ਰੇਆਮ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ